व्यूअर्स वेलकम बैक इन आवर प्रोग्राम जी डॉक्टर साहब अगले इश्यू तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਦਾ ਸੀ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੀ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਕਿ ਕਰਤਾਰਪੁਰ ਕੋਰੀਡੋਰ ਦੇ ਜੋ ਅੰਤਰਰਾਸ਼ਟਰੀ ਪ੍ਰਭਾਵ ਨੇ ਉਹ ਕੀ ਹੋਣਗੇ तो इस बारे तुसी साडे दर्शकां नाल वेरवे नाल सांझ पाई है सो जो अगला इशू है उस बारे भी असीं तुहाडे विचार जानने चाहांगे जी डॉक्टर साहब की कहना चाहोगे देखो इस सैगमेंट को करने तो पहला दो जिहड़े अखाण ने मेरे मन दे विच आ रहे ने जी पहला तो है कि दुनिया मन दी जोरां नूं कोई पुछे ना कमजोरां नूं बिल्कुल ते दूसरा आ रहा है कि दुनिया झुकती है झुकाने वाला चाहिए जी और जे इस सारे नूं वड्डे कॉन्टेक्स्ट कहना होए जदों कोई किसी फील्ड दे विच किसी खिते च जां किसी भी इशू दे उत्ते किसी जिहड़ा पॉपुलर लाइन लैंदा है जां जिस नूं कहंदे ने कि जी ये ली तो हट गया ली हुंदी है जदों एक लीक खिच्ची हुंदी है बहुते उहदे ते तुरे जांदे ने पगडंडियां इवें ही बनदियां ने कोई पहलां तुरिया फिर पग दी पग पैर नूं कहंदे ने डंडी बनी फिर उसे ते तुरे जांदे ने उहदे ते हुण जदों कोई नवें पासे तुरना चाहुंदा है ते सारे उहनूं कहंदे ने भी ये तां लीहों लथ्या जी ये भी पंजाबी दी एक्सप्रैशन है कि लीहों लथ्या लेकिन जिहड़ा कोई नवां आंदा है जिहने वो ली तो हट के करना है और वो जे ਉਹਦੇ ਕੋਲ ਪਾਵਰਫੁਲ ਬੌਲਦਾਂ ਦੀ ਜੋਗ ਹੈ ਬੁਲਸ ਨੇ ਦੋ ਪਾਵਰਫੁਲ ਜੋੜੀ ਹੈ ਤੇ ਉਹ ਫਿਰ ਜੇ ਗੱਡੇ ਨਾਲ ਆਪਣੇ ਉਹਨਾਂ ਬੌਲਦਾਂ ਨਾਲ ਨਵੀਂ ਲੀਕ ਪਾ ਦੇ ਦੂਜੇ ਉਹਦੇ ਤੇ ਤੁਰਨ ਲੱਗ ਜਾਂਦੇ ਬਿਲਕੁਲ ਨੋ ਡਾਊਟ ਸੋ ਜ਼ਾਹਰ ਹੈ ਕਿ ਇਸ ਤੋਂ ਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਦੁਨੀਆ मर्द वो हैं जमाने को बदल देते हैं जी लोग कहते हैं बदलता है जमाना अक्सर लोग कहते हैं बदलता है जमाना अक्सर मर्द वो हैं जो जमाने को बदल देते हैं कहते जमाना जो हालात ने जे ਜਦੋਂ ਤੁਸੀਂ ਕੋਈ ਵੀ ਗੱਲ ਜਿਹੜਾ ਹੈ ਉਹ ਭਾਵੇਂ ਉਹ ਅਨਪੋਪੂਲਰ ਵੀ ਹੁੰਦੀ ਹੈ ਔਰ ਇਹੀ ਫਰਕ ਲੀਡਰ ਤੇ ਸਟੇਟਸਮੈਨ ਚ ਵੀ ਹੁੰਦਾ ਹੈ ਇਹ ਸਾਰੀਆਂ ਨੁਆਂਸਸ ਦੀ ਗੱਲ ਕਰ ਰਹੇ ਹਾਂ ਜੀ ਲੀਡਰ ਉਹ ਹੁੰਦਾ ਹੈ ਜਿਹੜਾ ਉਹ ਕਹਿੰਦਾ ਜੋ ਲੋਕ ਸੁਣਨਾ ਚਾਹੁੰਦੇ ਨੇ ਇਸ ਲਈ ਜੋ ਹੁਣ ਲੋਕ ਸੁਣਨਾ ਚਾਹੁੰਦੇ ਸੀ ਟਰੰਪ ਨੇ ਉਦਾਂ ਦੀਆਂ ਹੀ ਮਾਹੌਲ ਬਣਾਤਾ ਜਿੰਨੇ ਇੱਕ ਸਾਰੀ ਨਫ਼ਰਤ ਵੀ ਆ ਗਈ ਤਾਂ ਵੋਟਾਂ ਵੀ ਮਿਲ ਗਈਆਂ ਸਟੇਟਸਮੈਨ ਉਹ ਹੁੰਦਾ ਹੈ ਜਿਹੜਾ ਕਿ ਭਾਵੇਂ ਉਸ ਦੀ ਗੱਲ ਨੂੰ ਉਦੋਂ ਵਾਲੇ ਵਿਰੋਧ ਵੀ ਕਰ ਰਹੇ ਹੋਣ ਉਹ ਸਮਝਦਾ ਹੈ ਵੀ ਉਹਦੇ ਲੋਕਾਂ ਦੇ ਭਲੇ 'ਚ ਕੀ ਹੈ ਜੀ ਉਹਨਾਂ ਦੇ ਨੇਸ਼ਨ ਦੇ ਭਲੇ 'ਚ ਕੀ ਹੈ ਜਾਂ ਉਹਨਾਂ ਦੀ ਕੌਮ ਦੇ ਭਲੇ 'ਚ ਕੀ ਹੈ ਉਹਨਾਂ ਨੂੰ ਲੋਕ ਭਾਵੇਂ ਉਸ ਵੇਲੇ ਵੱਟੇ ਵੀ ਮਾਰਨ ਉਹਨਾਂ ਨੂੰ ਨਕਾਰ ਵੀ ਦੇਣ ਫਿਰ ਵਕਤ ਆਂਦਾ ਹੈ ਕਿ ਜੇ ਤਾਂ ਉਸ ਦੀ ਗੱਲ ਅਲਟੀਮੇਟਲੀ ਪੁੱਗ ਜਾਂਦੀ ਹੈ ਫਿਰ ਤਾਂ ਉਸ ਨੂੰ ਹੀ ਯਾਦ ਕਰਦੇ ਨੇ ਜਿਵੇਂ ਪਾਕਿਸਤਾਨ ਦੀ ਹੋਂਦ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨਾਲ ਹੁੰਦੇ ਪਾਕਿਸਤਾਨ ਨਾਲ ਹੁੰਦਾ ਇਹ ਕੋਈ ਸ਼ੱਕ ਨਹੀਂ ਹੈ ਜੀ ਬਿਲਕੁਲ ਕਿ ਉਸ ਇੱਕ ਬੰਦੇ ਦੀ ਵਿਜ਼ਨ ਨੇ ਜਿਹੜਾ ਇਹ ਇੱਕ ਆਪਣੀ ਕੌਮ ਨੂੰ ਇਸ ਹਿੰਦੂਤਵਾ ਔਰ ਬ੍ਰਾਹਮਣਵਾਦੀਆਂ ਦੇ ਚੁੰਗਲ ਚੋਂ ਆਜ਼ਾਦ ਕਰਾ ਲਿਆ ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਕੋਈ ਸੁਸਾਇਟੀ ਡੀਜਨਰੇਸ਼ਨ ਵੱਲ ਜਾਂਦੀ ਹੈ ਕੋਈ ਮੁਲਕ ਥੱਲੇ ਵੱਲ ਜਾਂਦਾ ਹੈ ਥੱਲੇ ਹੋਰ ਫਿਰ ਉਹਦੇ ਚੋਂ ਆਲ ਆਫ ਅ ਸਡਨ ਕੁਛ ਨਾ ਕੁਛ ਐਸਾ ਹੁਣ ਰਿਅਲਾਈਜ਼ ਲੋਕ ਕਰ ਰਹੇ ਹੁੰਦੇ ਨੇ ਵੀ ਕੋਈ ਤਬਦੀਲੀ ਹੋਏ ਪਰ ਉਸ ਤਬਦੀਲੀ ਦਾ ਵਾਹਕ ਜਾਂ ਤਬਦੀਲੀ ਦਾ ਪਾਇਲਟ ਬਿਲਕੁਲ ਜਿਹੜਾ ਉਹ ਜਿਹਨੂੰ ਵੀ ਰੱਬ ਇਹ ਦਿੰਦਾ ਹੈ ਫਖਰ ਉਹੀ ਹੁੰਦਾ ਹੈ ਔਰ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਕਦੇ ਵੀ ਜਦੋਂ ਅੰਦਰੂਨੀ ਪਾਕਿਸਤਾਨ ਦੀ ਪੋਲੀਟੀਕਲ ਪਾਰਟੀਆਂ ਦੀ ਗੱਲ ਹੁੰਦੀ ਹੈ ਅਸੀਂ ਨਾ ਸਾਈਡਸ ਲੈਂਦੇ ਆ ਨਾ ਸਾਨੂੰ ਹੈ ਇਹ ਲੋਕਾਂ ਦਾ ਫੈਸਲਾ ਇਹੀ ਕਾਰਨ ਹੈ ਕਿ ਕੱਲ ਦੇ ਗੈਦਰਿੰਗ ਦੇ ਵਿੱਚ ਵੀ ਜਦੋਂ ਅਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਕੱਲ ਦੀ ਪ੍ਰੈਸ ਕਾਨਫਰੰਸ ਔਰ ਮੈਂ ਹਰ ਇੱਕ ਨੂੰ ਕ੍ਰੈਡਿਟ ਦਿੱਤਾ ਜਿਹਦੇ ਡਿਊ ਸੀ ਕਿ ਭਾਈ ਨਵਾਜ਼ ਸ਼ਰੀਫ ਦੀ ਹਕੂਮਤ ਦੇ ਵੇਲੇ 1998 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਫਿਰ ਮੁਸ਼ਰਫ ਦੀ ਹਕੂਮਤ ਵੇਲੇ ਬਾਹਰੋਂ ਵੀ ਸਿੱਖਾਂ ਦੇ ਡੈਲੀਗੇਸ਼ਨ ਮਿਲਦੇ ਰਹੇ ਉਹਨਾਂ ਨੇ ਕਿਹਾ ਜੀ ਅਸੀਂ ਤਿਆਰ ਹਾਂ ਕਰਤਾਰਪੁਰ ਕੋਰੀਡੋਰ ਲਈ ਤੁਸੀਂ ਆ ਜਾਓ ਔਰ ਇਹ ਅਲਟੀਮੇਟਲੀ ਕ੍ਰੈਡਿਟ ਜਾਂ ਵਡਿਆਈ ਰੱਬ ਨੇ ਇਮਰਾਨ ਖਾਨ ਉਹਨਾਂ ਨੂੰ ਦਿੱਤੀ ਕਿ ਔਰ ਜਨਰਲ ਬਾਜਵਾ ਕਈ ਵਾਰ ਉਹ ਤੁਹਾਡੀ ਜੋੜੀ ਹੁੰਦੀ ਹੈ ਜਿਹਦੇ ਚ ਐਸਟੈਬਲਿਸ਼ਮੈਂਟ ਵੀ ਉਹਦਾ ਹਿੱਸਾ ਹੈ ਔਰ ਕੋਈ ਵੀ ਸਿਵਲੀਅਨ ਐਡਮਿਨਿਸਟ੍ਰੇਸ਼ਨ ਵੀ ਹੈ ਪ੍ਰੋਪਰਲੀ ਇਲੈਕਟਡ ਪ੍ਰਾਈਮ ਮਿਨਿਸਟਰ ਨੇ ਸੋ ਅਸੀਂ ਇਸੇ ਤਰ੍ਹਾਂ ਸਮਝਦੇ ਹਾਂ ਕਿ ਵੀ ਜਿੱਥੇ ਅਸੀਂ ਪਾਕਿਸਤਾਨ ਦੇ ਵਿੱਚ ਇੱਕ ਤਬਦੀਲੀ ਦੀ ਗੱਲ
ਇਹ ਦੇਖੀ ਜਦੋਂ ਕਿ ਇਮਰਾਨ ਖਾਨ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਕਲੀਅਰ ਕੀਤੀ, ਉਹਨਾਂ ਨੇ ਆਪਣੇ ਐਲਡਰਸ ਨੂੰ ਜਾ ਕੇ ਜਿਹੜੇ ਉਹਨਾਂ ਦੇ ਜਰਗਾ ਪਖਤੂਨ ਨੇ, ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਮੁਸਤਕਬਲ ਦੇ ਵਿੱਚ ਕਦੇ ਉਹ ਲੜਾਈ ਨਹੀਂ ਲੜਾਂਗੇ ਜਿਹੜੀ ਪਾਕਿਸਤਾਨ ਦੀ ਲੜਾਈ ਨਹੀਂ ਜੀ, ਔਰ ਤੁਹਾਨੂੰ ਬਿਲਕੁਲ ਅਸੀਂ ਤੁਸੀਂ ਆਪਣੇ ਹੋ ਔਰ ਸਾਥੋਂ ਇਹ ਪਾਸ ਦੀਆਂ ਕੁਝ ਗਲਤ ਨੀਤੀਆਂ ਨੇ। ਇਸੇ ਤਰ੍ਹਾਂ ਇੱਕ ਲਾਈਨ ਉਹਨਾਂ ਨੇ ਕਹੀ ਜੀ ਅਸੀਂ ਹੁਣ ਜਿਹੜਾ ਕਿਸੇ ਦੇ ਰੋਬ ਥੱਲੇ ਆਪਣੀ ਪਾਲਿਸੀ ਨਹੀਂ ਬਣਾਵਾਂਗੇ, ਅਸੀਂ ਉਹੀ ਕਰਾਂਗੇ ਜੋ ਸਾਡੇ ਭਲੇ 'ਚ ਹੈ। ਜੀ, ਹਾਲਾਂਕਿ ਕੁਝ ਸਟੇजेस ਐਸੀਆਂ ਵੀ ਆਉਂਦੀਆਂ ਨੇ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹ ਲੀਡਰ ਉਹ ਵੀ ਹੁੰਦਾ ਹੈ ਜਿਹੜਾ ਕਿ ਜੇ ਤੁਹਾਨੂੰ ਆਪਣੇ ਲੋਕਾਂ ਦੇ ਭਲੇ ਲਈ ਯੂ ਟਰਨ ਵੀ ਮਾਰਨਾ ਪੈਂਦਾ ਹੈ ਤਾਂ ਤੁਸੀਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਅਦਰਵਾਈਜ਼ ਤਾਂ ਤੁਹਾਡੀ ਫਿਰ ਡਿਕਟੇਟਰ ਉਹੀ ਹੁੰਦੇ ਨੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਉਹੀ ਕਰਨਾ ਹੈ। ਜੇ ਤੁਸੀਂ ਕੋਈ ਫੈਸਲਾ ਲਿਆ ਵੀ ਹੈ, ਤੁਹਾਨੂੰ ਲੱਗਦਾ ਹੈ ਕਿ ਵੀ ਇਹਦੇ 'ਚ ਤਬਦੀਲੀ ਹੋ ਸਕਦੀ ਹੈ, ਯੂ ਟੇਕ ਇਟ ਚੇਂਜ। ਪਰ ਮੈਂ ਜਿਹੜੀ ਖਬਰ ਦੀ ਗੱਲ ਕਰ ਰਿਹਾ ਜਿਹੜੀ ਅੱਜ ਵਾਸ਼ਿੰਗਟਨ ਪੋਸਟ ਨੇ ਪ੍ਰਮੁਖਤਾ ਨਾਲ ਛਾਪੀ, ਅਲ ਜਜ਼ੀਰਾ, ਸਾਰੇ ਇੰਟਰਨੈਸ਼ਨਲ ਮੀਡੀਆ 'ਚ ਜ਼ਾਹਰ ਹੈ, ਮੈਂ ਵੇਟ ਕਰ ਰਿਹਾ ਕਿ ਭਾਰਤ ਦੀ ਹਕੂਮਤ ਨੇ ਦਾ ਕੀ ਬੋਲਣਾ ਹੈ। ਮੀਡੀਆ ਜਿਹੜੇ ਜਿੰਗੋਇਸਟ ਜਿਹੜੇ ਨੇ ਉਹ ਪਾਕਿਸਤਾਨ ਫੇਲਡ ਸਟੇਟ, ਟੈਰਰਿਸਟ ਸਟੇਟ, ਜਦੋਂ ਵੀ ਇਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਕਿ ਜੀ ਜਿਹੜੀ ਮਿਲਟਰੀ ਏਡ ਆ ਉਹ ਬੰਦ ਕਰਨੀ ਹੈ, ਕਿਵੇਂ ਉਹਨਾਂ ਨੇ ਖੁਸ਼ੀ ਦੇ ਵਿੱਚ ਜਿਹੜੀਆਂ ਨੇ ਉਹ ਲੁੱਡੀਆਂ ਪਾਈਆਂ ਜੀ, ਬਹੁਤ ਹੁਣ ਦੱਸਾਂਗੇ ਅਸੀਂ, ਹੁਣ ਪਤਾ ਲੱਗ ਗਿਆ ਹੈ ਔਰ ਕਿਵੇਂ ਕੀਤਾ। ਪਰ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਕੰਸਿਸਟੈਂਟ ਆਪਣੇ ਬਣਨ ਤੋਂ ਬਾਅਦ, ਹਾਲਾਂ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਸਤੰਬਰ 'ਚ ਹੋਇਆ ਜਿਹੜੇ ਨੇ ਇਮਰਾਨ ਖਾਨ ਵੀ ਆ ਸਕਦੇ ਸੀ ਇੱਥੇ, ਯੂਜੂਅਲੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਆਉਂਦੇ ਨੇ, ਪਰ ਮੈਂ ਸਮਝਦਾ ਵੀ ਉਹਨਾਂ ਦਾ ਆਪਣੇ ਆਪ ਲਈ ਜਿਹੜਾ ਇਹਨਾਂ 3 ਮਹੀਨਿਆਂ 'ਚ ਉਹਨਾਂ ਨੇ ਆਪਣੀ ਪਾਲਿਸੀ ਸਟੇਟਨ ਆਊਟ ਕੀਤੀ। ਜਿਵੇਂ ਅਸੀਂ ਸਮਝਦੇ ਹਾਂ ਵੀ ਕਰਤਾਰਪੁਰ ਕੋਰੀਡੋਰ ਦਾ, ਜਿੱਥੇ ਸਿੱਖ ਕੌਮ ਦੇ ਮਜ਼ਹਬੀ ਜਿਹੜੇ ਜਜ਼ਬਾਤ ਸੀ ਉਹਨਾਂ ਦੀ ਕਦਰਦਾਨੀ ਸੀ, ਉੱਥੇ ਡਿਪਲੋਮੈਟਿਕ ਮਾਸਟਰ ਸਟ੍ਰੋਕ ਵੀ ਸੀ ਔਰ ਉਹਨਾਂ ਨੇ ਪੂਰਾ ਇੱਕ ਚਾਰਟਰਡ ਪਲੇਨ ਜਿਹਦੇ ਵਿੱਚ ਦਰਜਨਾਂ ਐਂਬੈਸਡਰ ਔਰ ਫੋਰਨ ਐਂਬੈਸੀਆਂ ਦੇ ਨੁਮਾਇੰਦੇ ਸੀ, ਉਹਨਾਂ ਨੂੰ ਵੀ ਕਰਤਾਰਪੁਰ ਲਿਆਂਦਾ ਤਾਂ ਕਿ ਭਾਈ ਦੇਖੋ ਅਸੀਂ ਗੱਲਬਾਤ ਕਰਨਾ ਚਾਹੁੰਦੇ। ਸੋ ਇਹ ਜਿਹੜਾ ਇੰਡੀਅਨ ਫੋਰਸ ਹੋਏ ਜਾਂ ਇਸ ਸਾਰੇ ਨੂੰ, ਇਹ ਆਪਣੇ ਆਪ ਦੇ ਵਿੱਚ ਵੀ ਇੱਕ ਸਕਸੈਸ ਸੀ ਕਿ ਭਾਈ ਅਸੀਂ ਐਵੇਂ ਤੁਸੀਂ ਸਾਨੂੰ ਦਹਿਸ਼ਤਗਰਦ ਤੇ ਫਲਾਣਾ ਢਮਕਾਣਾ ਬਣਾਈ ਜਾਓ, ਅਸੀਂ ਗੱਲਬਾਤ ਕਰਨਾ ਚਾਹੁੰਦੇ। ਲੇਕਿਨ ਕਿਉਂਕਿ ਅਫਗਾਨਿਸਤਾਨ ਦੇ ਮੁੱਦੇ ਤੇ ਅਮਰੀਕਾ ਆਪਣੀਆਂ ਟਰਮਸ ਡਿਕਟੇਟ ਕਰਨਾ ਚਾਹੁੰਦਾ ਸੀ ਔਰ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਏਡ ਨੂੰ ਜਿਹੜਾ ਉਹ ਸਟਿਕ ਬਣਾ ਕੇ ਵਰਤਣਾ ਚਾਹੁੰਦੇ ਸੀ, ਉਸ ਮਾਮਲੇ 'ਚ ਇਮਰਾਨ ਖਾਨ ਜਿਹੜੇ ਨੇ ਉਹਨਾਂ ਨੇ ਆਪਣਾ ਸਟੈਂਡ ਰੱਖਿਆ ਔਰ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਅਸੀਂ ਅਮਰੀਕਨ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਵੀ ਅਮਰੀਕਾ ਦੇ ਵੀ ਸਾਡੇ ਲੋਕਾਂ ਦੇ ਭਲੇ 'ਚ ਇੱਥੇ ਕੀ ਹੈ, ਸੋਲਜਰਸ ਅਫਗਾਨਿਸਤਾਨ 'ਚ ਫਸੇ ਹੋਏ ਨੇ, ਵਾਰ ਤਾਂ ਹਾਰ ਚੁੱਕੇ ਨੇ, ਉੱਥੇ ਲੜਾਈ ਹਾਰ ਚੁੱਕੇ ਨੇ, ਉਹ ਸੇਫ ਇੱਜ਼ਤ ਦੇ ਨਾਲ ਐਗਜ਼ਿਟ ਮਿਲੇ। ਔਰ ਅਸੀਂ ਆਲਰੇਡੀ ਇੱਕ ਸੈਗਮੈਂਟ ਕੀਤਾ ਸੀ ਕਿ ਜਿਹੜੇ ਪਠਾਨ ਕਬੀਲੇ ਨੇ, ਅਫਗਾਨ ਨੇ, ਇੱਧਰ ਉੱਧਰ ਸਫਰ ਕਰ ਰਹੇ ਨੇ, ਕੋਈ ਉਹਨਾਂ ਦੀ ਕੋਈ ਫੇਟ ਨਹੀਂ ਹੈ ਕਿ ਵੀ ਉਹਨਾਂ ਨੇ ਇਸੇ ਹੀ ਬਲੱਡ ਸ਼ੈਡ 'ਚ ਰਹਿਣਾ, ਪਰ ਉਹਨਾਂ ਨੇ ਵੀ ਆਪਣੀ ਬਹਾਦਰੀ ਨਾਲ ਅਫਗਾਨਾਂ ਨੇ ਦੱਸਿਆ ਕਿ ਵੀ ਤੁਸੀਂ ਧੌਂਸ ਜਮਾ ਕੇ ਸਾਨੂੰ ਗੁਲਾਮ ਨਹੀਂ ਬਣਾ ਸਕਦੇ। ਉੱਥੇ ਪਾਕਿਸਤਾਨ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਅਮਰੀਕਾ ਦੇ ਸਾਹਮਣੇ ਹੁਣ ਤੱਕ ਆਪਣੀ ਲਾਈਨ ਜਿਹੜੀ ਹੈ ਪਿਛਲੇ 3 ਮਹੀਨੇ 'ਚ ਬੜੀ ਸਾਫ਼ ਰੱਖੀ, ਉਹਦਾ ਨਤੀਜਾ ਦੁਨੀਆ ਝੁਕਤੀ ਹੈ, झुकाने वाला चाहिए। और ये खबर है ट्रंप सेंड्स लेटर टू पाकिस्तान आस्किंग फॉर हेल्प विद अफगान पीस प्रोसेस। हुण ट्रंप साहब ने चिट्ठी लिखी, पहला तो ट्वीट लिखदा सी ना कि वी हैव हेल्प्ड पाकिस्तान, वी यूज्ड टू गिव 1 बिलियन, दे डिड नथिंग फॉर अस, दे फूल्ड अस या फलाना कुछ और भी। फिर इमरान खान भी पठान ने उन्होंने भी फिर अपनी वापसी जवाब ट्वीट दिता कि ਤੁਸੀਂ ਜੋ ਦਿੱਤਾ ਅਸੀਂ ਤੁਹਾਡੇ ਲਈ ਦੱਸੋ ਕਿਹੜੇ ਮੁਲਕ ਨੇ ਤੁਹਾਡੇ ਲਈ 70,000 ਆਪਣਾ ਸਿਵਿਲੀਅਨ ਔਰ ਫੌਜੀ ਬਰਵਾਇਆ ਹੋਇਆ, ਨੇਮ ਐਨੀ ਅਦਰ ਕੰਟਰੀ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਵੀ ਦੇਖਿਆ ਵੀ ਅੱਗੋਂ ਅੱਖਾਂ ਕੱਢਦਾ, ਇਹ ਨਹੀਂ ਹੈ ਕਿ ਵੀ ਘੂਰੀ ਦੇਖ ਕੇ ਥੱਲੇ ਨੂੰ ਸਿਰ ਪਾ ਲੈ। ਸੋ ਹੁਣ ਉਹਨਾਂ ਨੇ, ਔਰ ਇਹ ਤਰੀਕਾ ਹੈ ਅਲਟੀਮੇਟਲੀ ਪਾਕਿਸਤਾਨ ਦੇ ਵੀ ਹੱਕ 'ਚ ਹੈ, ਹਿੱਤ 'ਚ ਹੈ। ਅਮਰੀਕਾ ਇਸ ਵੇਲੇ ਸੁਪਰ ਪਾਵਰ ਹੈ, ਕੋਈ ਨਾਰਾਜ਼ ਕਰਨਾ, ਟਕਰਾ ਜਾਂ ਇਹਨਾਂ ਨੇ ਧਮਕੀ ਦਿੱਤੀ IMF ਵਰਲਡ ਬੈਂਕ ਅਸੀਂ ਨਹੀਂ ਲੈਣ ਦਿਆਂ, ਉਹਨਾਂ ਦੀ ਕੋਈ ਗੱਲ ਨਹੀਂ ਹੈ। ਸੋ ਉਹਨਾਂ ਨੇ ਆਪਣੇ ਲੋਕਾਂ ਨੂੰ ਕਿਹਾ ਲਿਆਓ ਭਾਈ ਡੈਮ ਬਣਾਉਣਾ, ਪੈਸੇ ਦਿਓ। ਔਰ ਉਹਨਾਂ ਕਿਹਾ ਵੀ ਆਪਣੇ ਦੋਸਤਾਂ ਕੋਲ ਗਏ, ਸਾਊਦੀ ਅਰੇਬੀਆ ਕੋਲ ਗਏ, ਚਾਈਨਾ ਕੋਲ ਗਏ, ਅਮਰੀਕਾ ਨੂੰ ਨਹੀਂ ਕਿ ਜੀ ਅਸੀਂ ਤਰਲੇ ਕਰਨੇ ਨੇ ਤੁਹਾਡੇ। ਸੋ ਇਸ ਸਾਰੇ ਚੋਂ ਮੈਂ ਇਹ ਸਮਝਦਾ ਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਪ੍ਰਾਪਤੀ ਹੈ, ਡਿਪਲੋਮੈਟਿਕ ਵਿਕਟਰੀ ਹੈ। ਔਰ ਇਹ ਇਸਲਾਮਾਬਾਦ ਡੇਟਲਾਈਨ ਦੀ ਖਬਰ ਹੈ। Pakistani Prime Minister Imran Khan said Monday that he has received a letter from President Trump
asking for his government's help and cooperation in advancing peace talks with Afghan Taliban insurgents ਕਿ ਜਿਹੜੇ ਤਾਲਿਬਾਨ ਦੇ ਨਾਲ ਗੱਲਬਾਤ ਹੈ ਸਾਡੀ ਮਦਦ ਕਰੋ ਜੀ। ਸਾਡੀ ਜਾਨ ਛਡਾਓ ਇਹਨਾਂ ਤੋਂ both the foreign ministry and information minister Fawad Chaudhry confirmed that the letter has been received. Chaudhry said the US president told Imran Khan that relations with Pakistan were very important, very ਵੈਰੀ important. ਟਰੰਪ ਸਾਹਿਬ ਕਹਿ ਰਹੇ ਨੇ ਜੀ ਤੁਹਾਡੇ ਨਾਲ ਸਾਡੇ ਰਿਸ਼ਤੇ ਬਹੁਤ ਹੀ ਅਹਿਮ ਨੇ ਜੀ। ਟੂ ਸੋਲਵਿੰਗ ਦਾ ਅਫਗਾਨ ਕਨਫਲਿਕਟ ਤੁਹਾਡੇ ਬਿਨਾ ਸਾਡੀ ਜਾਨ ਉੱਥੇ ਨਹੀਂ ਛੁੱਟਦੀ especially in helping to bring the insurgents to the negotiation table. ਜਿਆਦਾ ਤਾਂ ਪਹਿਲਾਂ ਵੀ ਪਾਕਿਸਤਾਨ ਨੇ ਮਦਦ ਕੀਤੀ ਹੈ ਭਾਈ ਗੱਲਬਾਤ ਕਰੋ ਜੀ। ਪਰ ਫਿਰ ਜਦੋਂ ਇਹ ਅੱਖਾਂ ਕੱਢ ਦੇਣ ਉਹਨਾਂ ਨੇ ਕਿਹਾ ਹੁਣ ਆਪ ਹੀ ਕਰ ਲਓ ਤਾਲਿਬਾਨ ਨਾਲ ਤੇ ਉਹ ਕਹਿੰਦਾ ਹੋਣਾ ਵੀ ਤੁਹਾਡੇ ਨਾਲ ਨਹੀਂ ਅਸੀਂ ਗੱਲ ਕਰਨੀ ਕੀ ਗੱਲ ਕਰੀਏ ਤੁਹਾਡੇ ਨਾਲ ਨਿਕਲੋ ਇੱਥੋਂ ਅਫਗਾਨਿਸਤਾਨ ਉਹਨਾਂ ਦੇ ਕੋਈ ਮੰਗਾ ਵੀ get out. The letter, which has not been publicly confirmed by US officials, would be Trump's first direct communication with Khan. Twitter नहीं लिखा है, Twitter तो नहीं लिखा हूँ, सिद्धी चिट्ठी लिखी है। कोई कबूतर दे हथन नहीं भेजी कि कबूतर दे चुंझ च बन के भेजी है उत्थों उन्होंने अपना ਜਿਹੜਾ official ਜਿਹੜੀ ਹੈ communication है would be Trump's first direct communication with Khan since the former Secretary of State took office as Prime Minister in August. As for indirect exchanges, the two leaders posted angry tweets 2 weeks ago. 2 ਹਫ਼ਤੇ ਪਹਿਲਾਂ ਹੀ Fox News ਦੇ ਉੱਤੇ ਟਰੰਪ ਨੇ Fox News ਨੂੰ ਕਿਹਾ ਸੀ ਕਿ ਬਈ they take our money and do nothing for us. ਸਾਡਾ ਪੈਸਾ ਲੈ ਜਾਂਦੇ ਨੇ ਤੇ ਸਾਡੇ ਲਈ ਕਰਦੇ ਕੁਝ ਨਹੀਂ ਜੀ। ਸੋ ਇਹ ਜਿਹੜਾ ਹੈ ਹੁਣ ਜਿਹੜਾ ਅਫਗਾਨ ਪੀਸ ਪ੍ਰੋਸੈਸ ਦੇ ਵਿੱਚ ਮਿਸਟਰ ਜ਼ਾਲਮੇ ਖਾਲਿਜ਼ਾਦ ਇਹਨੂੰ ਯੂਐਸ ਨੇ ਇਨਵੋਲਵ ਕੀਤਾ ਹੋਇਆ ਜੀ। ਉਹਨੇ ਮੰਗਲਵਾਰ ਜਿਹੜਾ ਹੈ ਉਹ ਜਾਣਾ ਪਾਕਿਸਤਾਨ ਇਸਲਾਮਾਬਾਦ ਅੱਜ ਆਲਰੇਡੀ ਸੰਡੇ ਮੰਡੇ ਸਵੇਰ ਹੋ ਗਈ ਸੋ ਜਾਣ ਤੋਂ ਪਹਿਲਾਂ ਉਹਨੇ ਕਿਹਾ ਇਹ ਨਾ ਹੋਏ ਵੀ ਖਾਲਿਜ਼ਾਦ ਨੂੰ ਵੀ ਵਾਪਸ ਜਹਾਜ਼ ਤੇ ਚੜਾ ਦੇਣ ਵੀ ਚੱਲ ਜਿੱਧਰੋਂ ਆਇਆ ਉਧਰ ਨੂੰ ਚੱਲ ਸੋ ਉਹਦੇ ਜਾਣ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਿਹੜਾ ਆਪਣੀ ਜਿਹੜੀ ਈਗੋ ਹੈ ਉਸ ਦੀ ਮਸਾਜ ਨਹੀਂ ਕੀਤੀ ਅੱਜ ਨਹੀਂ ਤਾਂ ਈਗੋ ਮਸਾਜ ਕਰਦਾ ਨਾ ਹੋਰ ਉੱਪਰ ਨੂੰ ਤਾਕਤਵਰ ਹੋ ਜਾਂਦੀ ਹੈ ਈਗੋ ਜੀ। ਹਿਸ ਪ੍ਰੀਵੀਅਸ ਵਿਜ਼ਿਟਸ ਹੈਵ ਬੀਨ ਰਿਸੀਵਡ ਕਾਰਡੀਅਲ ਉਹਨੇ ਕਿਹਾ ਪਹਿਲਾਂ ਵੀ ਆਇਆ ਪਹਿਲਾਂ ਵੀ ਕਰਦੇ ਰਹੇ ਬਟ ਹੈਵ ਨਾਟ ਰਿਜ਼ਲਟਡ ਇਨ ਐਨੀ ਕੰਕਰੀਟ ਐਗਰੀਮੈਂਟਸ ਆ ਕੇ ਚਾਹ ਪਾਣੀ ਪੜਾ ਕੇ ਸੇਵਾ ਤਾਂ ਕਰਦੇ ਆ ਨਾ ਉਹਨੂੰ ਕਹਿੰਦੇ ਹੋਰ ਖਾਲਿਜ਼ਾਦ ਸਾਹਿਬ ਕੀ ਲਿਆਈਏ ਤੁਹਾਡੇ ਲਈ ਕਿਹੜਾ ਕੋਰਮਾ ਲਿਆਈਏ ਕਿਹੜਾ ਗੋਸ਼ਤ ਖਾਓਗੇ ਕਹਿੰਦੇ ਮੈਂ ਤਾਂ ਗੱਲਬਾਤ ਲਈ ਹੈ ਕਿਹੜੀ ਗੱਲਬਾਤ ਜੀ ਉਹ ਤਾਂ ਸਾਡੇ ਨਾਲ ਵੀ ਨਹੀਂ ਕਰਦੇ ਉਹ ਤਾਂ ਪਾਕਿਸਤਾਨੀ ਡਿਪਲੋਮੇਸੀ ਚ ਤਾਂ ਉਹਨਾਂ ਨੂੰ ਜਾਂਚ ਹੈ ਨਾ ਵੀ ਅਮਰੀਕਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਜੀ। So the Trump administration is eager for the peace talks to move forward and the conflict to end after 17 years. Khalizad has met with Taliban leaders and a variety of regional officials over the past several months, but there has been no breakthrough. The insurgents continue to insist that foreign forces must leave the country under any deal and they will negotiate only with US officials. ਉਹਨੇ ਕਿਹਾ ਅਫਗਾਨ ਨੂੰ ਨਹੀਂ ਵਿੱਚ ਰੱਖੇ ਜਿਹੜੀ ਉਹਨਾਂ ਦੀ ਸਰਕਾਰ ਹੈ ਰੱਖੀ ਹੋਈ ਉਹ ਕਹਿੰਦੇ ਵੀ ਸਾਨੂੰ ਅਸਲੀ ਮਾਲਕ ਨਾਲ ਗੱਲ ਕਰਾਓ ਇਹ ਤਾਂ ਖੜੇ ਕੀਤੇ ਹੋਏ ਨੇ ਧੂਤੇ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਹਾਂ Trump has made numerous critical comments so ਇਹ ਸਾਰੀ ਸਟੋਰੀ ਦਾ ਲਬੇ ਲਬਾਬ ਇਹੀ ਹੈ ਕਿ ਬਈ ਇਹ ਹੁਣ ਉਹਨਾਂ ਨੇ ਟਰੰਪ ਜੀ ਨੇ ਗੋਡਾ ਟੇਕਿਆ ਥੋੜਾ ਜਿਹਾ ਔਰ ਪਾਕਿਸਤਾਨ ਨੇ ਵੀ ਉਸ ਨੂੰ ਵੈਲਕਮ ਕੀਤਾ ਔਰ ਉਹਦੇ ਚ ਉਹਨਾਂ ਨੇ ਕਿਹਾ ਪਾਕਿਸਤਾਨ ਨੂੰ ਦਾ ਮੰਡੇ ਦਾ ਮੈਸੇਜ ਰਿਪੋਰਟਡਲੀ ਸੈਂਟ ਬਾਈ ਟਰੰਪ ਵਾਸ far more diplomatic and polite ਬਿਲਕੁਲ ਹੰਬਲ ਹੋ ਗਿਆ ਮੈਨੂੰ ਹੈ ਨਹੀਂ ਪਹਿਲਾਂ ਉਹ ਹੁੰਦਾ ਹੈ ਕਿ ਬਈ ਮਾਰੀ ਬੜਕ ਅਸੀਂ ਸਾਨ ਹੁੰਨੇ ਕੀ ਕਿਹਾ ਹੀ ਹੋਏ ਜੀ ਗਊ ਦੇ ਜਾਏ ਹੁਣ ਉਹ ਬਣ ਗਿਆ ਕਹਿੰਦੇ ਇਹ ਵਾਸ਼ਿੰਗਟਨ ਪੋਸਟ ਕਹਿ ਰਿਹਾ ਕਿ far more diplomatic and polite and it couched Pakistan's role as potentially constructive and helpful in ending the Afghan war rather than as part of the problem. Pakistani officials in turn welcomed the letter. ये भी diplomatic smartness है उन्होंने कहा जी बहुत welcome. Since Pakistan has always advocated a political settlement to end war in Afghanistan, the US decision is welcomed, the foreign ministry said in a statement. Pakistan reiterates its commitment to play a facilitation role in good faith, peace and stability in Afghanistan. remains a shared responsibility. ਬਿਲਕੁਲ ਬੜਾ ਗ੍ਰੇਸਫੁਲ ਉਹਨਾਂ ਨੇ ਕਿਹਾ ਜੀ ਅਸੀਂ ਵੀ ਚਾਹੁੰਦੇ ਕਿਉਂਕਿ ਪਾਕਿਸਤਾਨ ਤਾਂ ਸਭ ਤੋਂ ਜ਼ਿਆਦਾ ਸਫਰ ਕਰ ਰਿਹਾ ਹੈ 3 ਮਿਲੀਅਨ ਰਿਫਿਊਜੀ ਅਫਗਾਨਿਸਤਾਨ ਦੇ ਵੀ ਪਾਕਿਸਤਾਨ ਚ ਆ ਕੇ ਅਜੇ ਬੈਠੇ ਹੋਏ ਨੇ ਬਾਰਡਰ ਤੇ ਜਦੋਂ ਕੁਝ ਵੀ ਹੋ ਰਿਹਾ ਉਹਨਾਂ ਦੇ ਸਾਰੇ ਰਿਸੋਰਸ ਉਧਰ ਲੱਗ ਰਹੇ ਨੇ ਸੋ ਉਹਨਾਂ ਨੇ ਵੈਲਕਮ ਕੀਤਾ ਵੀ ਉਹਨਾਂ ਨੇ ਕਿਹਾ
कि भी the statement said Trump has also acknowledged that the war had cost both USA and Pakistan. He has emphasized that Pakistan and USA should explore opportunities to work together and renew partnership. ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਕੱਠੇ ਤੁਰਾਂਗੇ, ਹੁਣ ਉਹ ਪੁਰਾਣੇ ਗੁੱਸੇ ਗਿੱਲੇ ਬੰਦ ਆਓ ਜੱਫੀ ਪਾਈਏ ਜੱਫੀ ਪਾਈਏ। ਬਾਬਾ ਤੇ ਨਾਨਕ ਬਹੁਤ ਨੇ ਚੰਗੀ ਇੱਧਰ ਗੱਲ ਹੈ। ਕ੍ਰਿਸ਼ਮਾ ਦਿਖਾਇਆ। ਹਾਂ ਦੇਖੋ ਜੀ ਜੇ ਸਿੱਧੂ ਨੇ ਜੱਫੀ ਪਾਈ ਬਾਜਵੇ ਨਾਲ ਤੇ ਕਿਉਂ ਅਸੀਂ ਕਿਉਂ ਨਹੀਂ ਪਾ ਸਕਦੇ ਹਾਂ। ਹਾਂ ਸੋ ਹੁਣ ਟਰੰਪ ਵੀ ਜਿਹੜੇ ਨੇ ਉਹ ਹੋਏ ਨੇ, ਪਰ ਇਹ ਹੈ ਵੀ ਇਦਾਂ ਦੀ ਜੱਫੀ ਇਮਰਾਨ ਖਾਨ ਨੇ ਨਹੀਂ ਪਾਣੀ ਜਿੱਦਾਂ ਦੀ ਮੋਦੀ ਪਾਉਂਦਾ, ਉਹਦਾ ਚੰਬੜ ਜਾਂਦਾ। ਛੱਡਦੇ ਨਹੀਂ ਟਰੰਪ ਵੀ ਕਹਿੰਦਾ ਗੈਟ ਲੌਸਟ, ਉਹ ਛੱਡਦਾ ਹੀ ਨਹੀਂ ਹੈ। ਪਰ ਮੈਂ ਸਮਝਦਾ ਵੀ ਇਹ ਵੀ ਇਮਰਾਨ ਖਾਨ ਹਕੂਮਤ ਦੀ ਇੱਕ ਵੱਡੀ ਪ੍ਰਾਪਤੀ ਹੈ। ਵਿਕਟਰੀ ਹੈ ਔਰ ਅਮਰੀਕਾ ਦੇ ਲਈ ਵੀ ਦਿਸ ਇਜ਼ ਇਨ ਦਾ ਬੈਸਟ ਇੰਟਰਸਟ ਆਫ ਅਮਰੀਕਾ ਐਂਡ ਪਾਕਿਸਤਾਨ ਐਂਡ ਅਵਰ ਪਾਰਟ ਆਫ ਦਾ ਵਰਲਡ ਕਿ ਵੀ ਜਿੱਥੇ ਪਾਕਿਸਤਾਨ ਵੀ ਇੱਕ ਹੋਰ ਵਿਦ ਅ ਫੈਦਰ ਇਨ ਇਟਸ ਕੈਪ ਜੀ ਜਿਹੜਾ ਹੈ ਉਹ ਸਟਰੋਂਗਰ ਐਮਰਜ ਹੋ ਰਿਹਾ। ਬਿਲਕੁਲ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।